ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸੁੱਚਾ ਸਿੰਘ ਜੀ ਅਫਰਜਨੋ ਤੋਂ, ਬਹਾਦਰ ਸਿੰਘ ਗਿੱਲ ਫਾਵਲਰ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿੱਡੀ, ਗੁਰਦੀਪ ਸਿੰਘ ਜੀ ਬਿਰਦੀ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇਤੋ ਜਿਨ੍ਹਾਂ ਦਾ ਫੋਨ ਨੰਬਰ 4082722500, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੀ ਜੁੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਟਲੈਰੀ ਤੋਂ ਜੋ ਟਰੱਕ ਵਾਸ਼ ਵੀ ਕਰਦੇ ਨੇ। ਇਹਨਾਂ ਦਾ ਫੋਨ ਨੰਬਰ 5596851260। ਤੇ ਚੱਲਦੇ ਹਾਂ ਕੁਛ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਤੇ ਸਭ ਤੋਂ ਪਹਿਲਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ। ਉਹ 20 ਵਿਧਾਇਕਾਂ ਦੀ ਗੱਲ ਕਈ ਦਿਨਾਂ ਤੋਂ ਚੱਲ ਰਹੀ ਸੀ, ਉਸ ਦੇ ਉੱਤੇ ਰਾਸ਼ਟਰਪਤੀ ਨੇ ਵੀ ਸਹੀ ਪਾ ਦਿੱਤਾ ਆ ਤੇ ਹੁਣ ਉਹਨਾਂ ਦੀ ਟੇਕ ਅਦਾਲਤ ਤੇ। ਬਿਲਕੁਲ ਜੀ, ਚੀਫ ਪਾਰਲੀਮਾਨੀ ਸੈਕਟਰੀ ਤਾਂ ਬਹੁਤ ਸਾਰੇ ਰਾਜਾਂ ਦੇ ਵਿੱਚ ਬਣੇ ਹੋਏ ਆ, ਅਜੇ ਵੀ ਚੱਲੀ ਜਾ ਰਹੇ ਆ। ਅਦਾਲਤਾਂ ਦੇ ਵਿੱਚ ਵੀ ਜਿਹੜੀ ਆ ਜੀ ਉਹ ਕਾਰਵਾਈ ਤੁਰੀ ਫਿਰਦੀ ਆ ਇਲੈਕਸ਼ਨ ਕਮਿਸ਼ਨ ਦੇ ਕੋਲੇ। ਪਰ ਜਿਵੇਂ ਕਾਹਲੀ ਜਿਹੜੀ ਆ ਜੀ ਇਸ ਮਾਮਲੇ ਦੇ ਵਿੱਚ ਕੀ ਇਲੈਕਸ਼ਨ ਕਮਿਸ਼ਨ ਨੇ ਬੜੇ ਤੱਤਪੜਤੀ ਜਿਹੜਾ ਜੀ ਫੈਸਲਾ ਲਿਆ। ਔਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਐਤਵਾਰ ਨੂੰ ਜਿਹੜਾ ਸੀਗਾ ਜੀ ਉਹ ਦਫ਼ਤਰ ਲਾ ਕੇ ਰਾਸ਼ਟਰਪਤੀ ਹੋਰਾਂ ਨੇ ਵੀ ਜਿਹੜਾ ਸੀਗਾ ਜੀ ਉਹ ਇਹਦੇ ਉੱਤੇ ਸਹੀ ਪਾਤੀ। ਰਾਸ਼ਟਰਪਤੀ ਹੋਰਾਂ ਦੀ ਸਹੀ ਜਿਹੜੀ ਸੀ ਉਹ ਪੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਦਿੱਲੀ ਦੀ, ਉਹਦੇ 20 ਵਿਧਾਇਕ ਜਿਹੜੇ ਨੇ ਉਹਨਾਂ ਨੂੰ ਅਯੋਗ ਕਰਾਰ ਦੇ ਦਿੱਤਾ। ਆਮ ਆਦਮੀ ਪਾਰਟੀ ਨੇ ਇਸ ਕਾਰਵਾਈ ਨੂੰ ਗੈਰ ਸੰਵਿਧਾਨਕ ਕਰਾਰ ਜਿਹੜਾ ਜੀ ਉਹ ਦਿੱਤਾ। ਹਾਲਾਂਕਿ ਆਮ ਆਦਮੀ ਪਾਰਟੀ ਨੂੰ ਇਹਦੇ ਸਪੋਰਟ ਵੀ ਜਿਹੜੀ ਹੈ ਜੀ ਉਹ ਪ੍ਰਾਪਤ ਹੋਈ ਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਜਿਹੜੇ ਨੇ ਮਮਤਾ ਬੈਨਰਜੀ ਹੋਰਾਂ ਨੇ ਕਿਹਾ ਕਿ ਗਲਤ ਫੈਸਲਾ ਕਾਹਲੀ ਦੇ ਨਾਲ ਲਿਆ ਗਿਆ ਔਰ ਇਹਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਹੈ ਉਹਨੂੰ ਆਪਣਾ ਪੱਖ ਵੀ ਰੱਖਣ ਦਾ ਮੌਕਾ ਨਹੀਂ ਜਿਹੜਾ ਉਹ ਦਿੱਤਾ ਗਿਆ। ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਸ਼ਤਰੂਘਨ ਸਿਨਹਾ, ਉਹਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਹੈ ਕਿ ਗਲਤ ਫੈਸਲਾ ਹੋਇਆ। ਉਹਨੇ ਟਵੀਟ ਕੀਤਾ ਔਰ ਇਹ ਕਿਹਾ ਕਿ ਹੌਸਲਾ ਰੱਖਿਆ ਜਾਵੇ, ਇਨਸਾਫ ਜਿਹੜਾ ਜੀ ਉਹ ਮਿਲੂਗਾ। ਲੈ ਦੇ ਕੇ ਉਹਦੀ ਟੇਕ ਹੈ ਜੀ ਉਹ ਹਾਈ ਕੋਰਟ ਦੇ ਉੱਤੇ ਹੈ, ਜਿੱਥੇ ਰਿਟ ਜਿਹੜੀ ਆ ਉਹ ਦਾਇਰ ਕੀਤੀ ਹੋਈ ਆ। ਇਹਦੇ ਤੇ ਅੱਜ ਜਿਹੜੀ ਹੈ ਜੀ ਉਹ ਸੁਣਵਾਈ ਹੋ ਸਕਦੀ ਹੈ। ਪਾਰਟੀ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਤੇ ਜਿਹੜੀ ਹੈ ਜੀ ਉਹ ਚੁਣੌਤੀ ਦਿੱਤੀ ਆ। ਰਾਸ਼ਟਰਪਤੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਅਯੋਗ ਕਰਾਰ ਦਿੱਤੇ ਗਏ 20 ਵਿਧਾਇਕਾਂ ਦੇ ਮਾਮਲੇ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਆ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਕਿਰਤ ਮੰਤਰੀ ਗੋਪਾਲ ਰਾਏ ਨੇ। ਉਹਨੇ ਕਿਹਾ ਕਿ ਮੰਦਭਾਗਾ ਫੈਸਲਾ ਔਰ ਲੋਕਤੰਤਰ ਦੇ ਨਾਲ ਇਹ ਮਜ਼ਾਕ ਹੈ। ਮੈਂ ਕਿਹਾ ਕਿ ਰਾਸ਼ਟਰਪਤੀ ਤੋਂ ਉਮੀਦ ਕੀ ਕਿ ਕਮ ਸੇ ਕਮ ਉਹ ਸਾਡਾ ਪੱਖ ਹੀ ਸੁਣ ਲੈਂਦੇ ਔਰ ਸਾਡੇ ਪੱਖ ਜਿਹੜਾ ਜੀ ਸੁਣ ਕੇ ਫਿਰ ਕੋਈ ਵੀ ਫੈਸਲਾ ਜਿਹੜਾ ਉਹ ਲੈਂਦੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਅੱਜ ਪਾਰਟੀ ਜਿਹੜੀ ਆ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਰੁਖ ਵੀ ਜਿਹੜਾ ਉਹ ਕਰ ਸਕਦੀ ਹੈ। ਕੀ ਫੈਸਲਾ ਉੱਥੋਂ ਆਉਂਦਾ ਦੇਖਦੇ ਹਾਂ। ਇੰਨਾ ਜ਼ਰੂਰ ਹੈ ਕਿ ਇਹਨਾਂ ਵੀ ਵਿਧਾਇਕਾਂ ਦੇ ਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸਰਕਾਰ ਨੂੰ ਤਾਂ ਕੋਈ ਖਤਰਾ ਨਹੀਂ ਗਾ ਜੀ ਕਿਸੇ ਵੀ ਕਿਸਮ ਦਾ। ਪਰ ਜੇ ਅਦਾਲਤਾਂ ਦੇ ਵਿੱਚੋਂ ਵੀ ਜਿਹੜਾ ਜੀ ਉਹ ਸੁਣਵਾਈ ਨਹੀਂ ਹੁੰਦੀ ਤੇ ਫਿਰ ਜਿਹੜਾ ਜੀ ਉਹ ਮਾਮਲਾ ਜਾਊਗਾ ਲੋਕ ਕਚਹਿਰੀ ਦੇ ਵਿੱਚ ਭਾਲ ਕੇ ਇਹਨਾਂ 20 ਸੀਟਾਂ ਦੇ ਉੱਤੇ ਫਿਰ ਜਿਹੜੀ ਹੈ ਜੀ ਉਹ ਬਾਏ ਇਲੈਕਸ਼ਨ ਹੋਊਗੀ, ਜ਼ਿਮਨੀ ਚੋਣ ਜਿਹੜੀ ਆ ਉਹ ਹੋਊਗੀ। ਉਹਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਆਧਾਰ ਜਿਹੜਾ ਜੀ ਉਹ ਕਿੰਨਾ ਕੁ ਰੱਖ ਸਕੂਗੀ ਇਹ ਵੇਖਣ ਵਾਲੀ ਗੱਲ ਹੋਊਗੀ। ਵੈਸੇ ਅਜੇ ਉਹਦੇ ਕੋਲੇ ਰਾਹ ਜਿਹੜੇ ਆ ਜੀ ਪਹਿਲਾਂ ਜਿਵੇਂ ਮੈਂ ਕਿਹਾ ਕਿ ਅੱਜ ਹਾਈ ਕੋਰਟ ਦੇ ਵਿੱਚ ਆ ਔਰ ਸੈਕੰਡ ਉਹਨਾਂ ਦੇ ਕੋਲੇ ਆਪਸ਼ਨ ਅਜੇ ਸੁਪਰੀਮ ਕੋਰਟ ਵਾਲੀ ਬਚੀ ਸੀ। ਬਿਲਕੁਲ ਜੀ, ਪਾਰਲੀਮਾਨੀ ਸਕੱਤਰਾਂ ਦਾ ਤਾਂ ਬਹੁਤ ਸਟੇਟਾਂ ਦੇ ਵਿੱਚ ਆਪਾਂ ਸੁਣਦੇ ਹਾਂ ਕਈ ਚਿਰਾਂ ਤੋਂ। ਇੱਥੇ ਪੰਜਾਬ ਦੇ ਵਿੱਚ ਵੀ ਸੀ, ਪਤਾ ਨਹੀਂ ਇਹ ਕੋਈ ਨਵੀਂ ਗੱਲ ਹੀ ਆ ਕਿ ਇੱਕ ਪਾਰਟੀ ਦਾ ਪੱਖ ਪੂਰਨਾ। ਤੇ ਅੱਗੇ ਆਪਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਠਿੰਡਾ ਥਰਮਲ ਪਲਾਂਟ ਬਾਰੇ ਦੱਸਿਆ ਕਿ ਇਹ ਨਹੀਂ ਚੱਲੇਗਾ। ਐਕਚੁਅਲੀ ਜੀ ਇਹ ਮਾਮਲਾ ਕਾਫੀ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਬਠਿੰਡਾ ਥਰਮਲ ਪਲਾਂਟ ਜਿਹੜਾ 1 ਜਨਵਰੀ ਤੋਂ ਆਫੀਸ਼ੀਅਲੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਸੀਗਾ। ਇਹਦੇ ਜਿਹੜੇ ਕਾਮੇ ਨੇ ਉਹ ਨਿਰੰਤਰ ਸੰਘਰਸ਼ ਜਿਹੜਾ ਉਹ ਕਰ ਰਹੇ ਨੇ ਔਰ ਡੇ ਬਾਈ ਡੇ ਉਹਨਾਂ ਦਾ ਜਿਹੜਾ ਸੰਘਰਸ਼ ਆ ਉਹ ਵੱਧਦਾ ਤੁਰਿਆ ਜਾ ਰਿਹਾ ਅੱਗੇ ਤੋਂ ਅੱਗੇ। ਔਰ ਉਹ ਇਹ ਕਹਿ ਰਹੇ ਨੇ ਕਿ ਉਹ ਇਸ ਸੰਘਰਸ਼ ਨੂੰ ਛੱਡਣਗੇ ਨਹੀਂ। ਮੰਗ ਉਹ ਇਹ ਕਰਦੇ ਆ ਕਿ ਇਹਨੂੰ ਦੁਬਾਰਾ ਤੋਂ ਜਿਹੜਾ ਜੀ ਉਹ ਚਲਾਇਆ ਜਾਵੇ। ਪਰ ਮੁੱਖ ਮੰਤਰੀ ਹੋਰੀ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਬਠਿੰਡੇ ਦਾ ਇਹ ਥਰਮਲ ਪਲਾਂਟ ਸੀਗਾ ਇਹਦੇ ਸੰਬੰਧੀ ਇਹਨੂੰ ਬੰਦ ਕਰਨ ਦਾ ਜਿਹੜਾ ਫੈਸਲਾ ਉਹ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨਹੀਂ ਆ ਕਿ ਉਹਨੂੰ
ਵਾਪਸ ਲਿਆ ਜਾ ਸਕਦਾ, ਭਾਵ ਕਿ ਇਹਨੂੰ ਦੁਬਾਰਾ ਜਿਹੜਾ ਵੀ ਚਲਾਇਆ ਜਾ ਸਕਦਾ। ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਠਿੰਡਾ ਥਰਮਲ ਪਲਾਂਟ ਤੇ ਰੋਪੜ ਥਰਮਲ ਪਲਾਂਟ ਦੇ 2 ਯੂਨਿਟਾਂ ਨੂੰ ਬੰਦ ਕਰਨ ਦਾ ਫੈਸਲਾ ਜਿਹੜਾ ਵੀ ਇਸ ਕਰਕੇ ਲਿਆ ਗਿਆ ਕਿ ਸੂਬੇ ਦੇ ਵਿੱਚ ਬਿਜਲੀ ਮੰਗ ਘਟਣ ਤੇ ਹੋਰ ਬਦਲਵੇਂ ਸਰੋਤਾਂ ਤੋਂ ਬਿਜਲੀ ਸਸਤੀ ਮਿਲਣ ਕਰਕੇ ਜਿਹੜਾ ਜੀ ਏਦਾਂ ਲਿਆ ਗਿਆ। ਉਹਨਾਂ ਨੇ ਕਿਹਾ ਕਿ ਇੱਥੇ ਜਿਹੜੀ ਬਿਜਲੀ ਦੀ ਉਹ ਮਹਿੰਗੀ ਜਿਹੜੀ ਆ ਉਹ ਮਿਲਦੀ ਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਰੁਜ਼ਗਾਰ ਨਹੀਂ ਖੋਇਆ ਜਾਊਗਾ ਔਰ ਉਹਨਾਂ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਮੁਕੰਮਲ ਤੌਰ ਦੇ ਉੱਤੇ ਬੰਦ ਹੋ ਗਿਆ ਤਾਂ ਇੱਥੋਂ ਜਿਹੜੇ ਮੁਲਾਜ਼ਮਾਂ ਨੂੰ ਜਿੱਥੇ ਸਟਾਫ ਦੀ ਘਾਟ ਹੋਈ ਉੱਥੇ ਲਾ ਦਿੱਤਾ ਜਾਊਗਾ। ਅਸਲ ਦੇ ਵਿੱਚ ਇਹ ਠੀਕ ਹੈ, ਇਸ ਗੱਲ ਦਰੁਸਤ ਹੈ ਕਿ ਇਹ ਮਹਿੰਗੀ ਬਹੁਤ ਜਿਹੜੀ ਜੀ ਇੱਥੋਂ ਬਿਜਲੀ ਪੈਂਦੀ 11.5 ਰੁਪਈਏ ਤਕਰੀਬਨ ਯੂਨਿਟ ਜਿਹੜਾ ਜੀ ਉਹ ਪੈਂਦਾ, ਜਦੋਂ ਕਿ ਬਾਹਰ ਬਿਜਲੀ ਜਿਹੜੀ ਆ ਉਹ ਸਸਤੀ ਅਵੇਲੇਬਲ ਹੈ। ਪਰ ਸਵਾਲ ਇਹਦੇ ਵਿੱਚ ਇਹ ਵੀ ਹੈ, ਜਿਹੜਾ ਵੱਡਾ ਪੁਆਇੰਟ ਹੈ ਕਿ ਕੀ ਸਰਕਾਰ ਉਹਨਾਂ ਸਰੋਤਾਂ ਤੋਂ ਸਸਤੀ ਬਿਜਲੀ ਬਾਏ ਕਰਦੀ ਹੈ? ਕਿਉਂਕਿ ਜਿਹੜੇ 2 ਪ੍ਰਾਈਵੇਟ ਥਰਮਲ ਪਲਾਂਟ ਲੱਗੇ ਨੇ, ਇੱਕ ਰਾਜਪੁਰੇ ਦੇ ਵਿੱਚ ਲੱਗਿਆ, ਗੋਇੰਦਵਾਲ ਸਾਹਿਬ ਦੇ ਵਿੱਚ ਲੱਗਿਆ, ਉਹਦੇ ਨਾਲ ਪਿਛਲੀ ਸਰਕਾਰ ਦੇ ਵੱਲੋਂ ਕੀਤੇ ਗਏ ਸਮਝੌਤਿਆਂ ਦੇ ਮਸਲੇ ਦੇ ਉੱਤੇ ਹੁਣ ਜਿਹੜੀ ਹੈ ਜੀ ਉਹ ਮੌਜੂਦਾ ਸਰਕਾਰ ਚੁੱਪ ਕਰ ਗਈ ਹੈ। ਜਦੋਂ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਗੁਰਦਾਸਪੁਰ ਤੋਂ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਰੀ, ਉਹ ਤੱਥਾਂ ਦੇ ਸਹਿਤ ਬਹੁਤ ਕੁਝ ਉਭਾਰਦੇ ਰਹੇ ਆ ਕਿ ਕਿਵੇਂ ਇਸ ਮਾਮਲੇ ਦੇ ਵਿੱਚ ਹੇਰਾਫੇਰੀ ਜਿਹੜੀ ਆ ਉਹ ਹੋਈ ਆ, ਔਰ ਇਹ ਵੀ ਕਹਿੰਦੇ ਰਹੇ ਆ ਕਿ ਜੇ ਉਹਨਾਂ ਦੀ ਸਰਕਾਰ ਆਊਗੀ ਤਾਂ ਉਹ ਇਹਨਾਂ ਫੈਸਲਿਆਂ ਦੇ ਉੱਤੇ ਦੁਬਾਰਾ ਫੇਰ ਜਿਹੜਾ ਦੀ ਉਹ ਗੌਰ ਕਰੂਗੀ। ਕੁਛ ਏਦਾਂ ਦਾ ਗੌਰ ਨਹੀਂ ਹੋ ਰਿਹਾ। ਦੂਸਰਾ, ਜਿਹੜੀ ਸੋਲਰ ਤੋਂ ਜਿਹੜੀ ਬਿਜਲੀ ਆ ਉਹ ਲਈ ਜਾ ਰਹੀ ਆ, ਉਹ ਜਿਹੜੀਆਂ ਕੰਪਨੀਆਂ ਦੇ ਨਾਲ ਸੋਲਰ ਦੇ ਜਿਹੜੇ ਜੀ ਉਹ ਸਾਈਨ ਕੀਤੇ ਆ ਉਹ 17 ਰੁਪਏ 17.5 ਰੁਪਏ 18 ਰੁਪਏ ਤੱਕ ਜਿਹੜੇ ਆ ਜੀ ਉਹ ਸਾਈਨ ਕੀਤੇ ਗਏ ਆ। ਇਹ ਕਿਹੜੀਆਂ ਕੰਪਨੀਆਂ ਨੇ? ਕਿਉਂ ਇਹਨਾਂ ਦੇ ਨਾਲ ਇੰਨੀ ਮਹਿੰਗੀ ਬਿਜਲੀ ਦਾ ਜਿਹੜਾ ਜੀ ਉਹ ਸਾਈਨ ਕੀਤਾ ਗਿਆ? ਇਹ ਵੀ ਇੱਕ ਸਵਾਲ ਜਿਹੜਾ ਜੀ ਬਹੁਤ ਵੱਡਾ ਉੱਠਦਾ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਰਿਹਾ। ਤੋ ਜੇ ਇਹਦੇ ਉੱਤੇ ਵੀ ਗੌਰ ਹੁੰਦਾ ਫਿਰ ਇਹ ਗੱਲ ਜਿਹੜੀ ਹੈ ਜੀ ਮੰਨੀ ਜਾ ਸਕਦੀ ਹੈ ਸਾਰਾ ਕੁਝ, ਨਹੀਂ ਤਾਂ ਅਦਰਵਾਈਜ਼ ਇੱਕ ਨੂੰ ਜਿਹੜਾ ਜੀ ਬੰਦ ਕਰ ਦੇਣਾ ਕਿ ਇੱਥੋਂ ਬਿਜਲੀ ਜਿਹੜੀ ਹੈ ਜੀ ਉਹ ਮਹਿੰਗੀ ਪੈਦਾ ਹੁੰਦੀ ਹੈ, ਉਹ ਦਰੁਸਤ ਫੈਸਲਾ ਹੈ, ਠੀਕ ਹੈ, ਪਰ ਦੂਜਿਆਂ ਦੇ ਉੱਤੇ ਵੀ ਗੌਰ ਹੋਣਾ ਚਾਹੀਦਾ। ਬਿਲਕੁਲ ਜੀ, ਉਹਨਾਂ ਤੇ ਗੌਰ ਨਹੀਂ ਕਰਨਾ। ਹੁਣ ਇਹ ਮਿਲ ਚੁੱਕੇ ਆ, ਇਹ ਨਹੀਂ ਉਹ ਪੁਰਾਣਾ ਨਹੀਂ ਕੁਛ ਵੀ ਕਰਨਾ, ਨਹੀਂ ਤਾਂ ਬਹੁਤ ਕੁਛ ਨਿਕਲ ਸਕਦਾ। ਤੇ ਅੱਗੇ ਆਪਾਂ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੀ ਗੱਲ ਕਰੀਏ ਤੇ ਉਹਨਾਂ ਦੀ ਬੱਲੇ ਬੱਲੇ ਆ ਤੇ ਥੱਲੇ ਵਾਲਿਆਂ ਨੂੰ ਕੋਈ ਪੁੱਛਦਾ ਹੀ ਨਹੀਂ। ਜਿਹੜੇ ਵੱਡੇ ਆਫਿਸਰ ਨੇ ਜੀ ਉਹਨਾਂ ਦੇ ਵਾਸਤੇ ਤਾਂ ਸਭ ਕੁਝ ਠੀਕ ਠਾਕ ਹੈ। ਉਹਨਾਂ ਦੇ ਕੋਲੇ ਵੱਡਾ ਬਜਟ ਵੀ ਹੈਗਾ, ਅਫਸਰਾਂ ਦੀ ਵੱਡੀ ਫੌਜ ਵੀ ਹੈ। ਪਰ ਜਿਹੜਾ ਹੋਮ ਮਿਨਿਸਟਰੀ ਹੈ ਜੀ ਸੈਂਟਰ ਵਾਲੀ, ਉਹਦੇ ਜਿਹੜੇ ਵੇਰਵੇ ਆ ਉਹ ਬੜੀ ਅਜੀਬੋ ਗਰੀਬ ਕਹਾਣੀ ਜਿਹੜੀ ਆ ਉਹ ਦੱਸਦੇ ਆ। ਪੁਲਿਸ ਅਫਸਰਾਂ ਦੇ ਕੋਲੇ ਤਾਂ ਸਭ ਕੁਝ ਮੌਜੂਦ ਹੈ। ਮੁਲਾਜ਼ਮ ਐਮਰਜੈਂਸੀ ਡਿਊਟੀ ਵੇਲੇ ਜਿਹੜੇ ਛੋਟੇ ਮੁਲਾਜ਼ਮ ਨੇ ਉਹ ਗੁਰਦੁਆਰਿਆਂ ਦੇ ਵਿੱਚੋਂ ਲੰਗਰ ਛਕਦੇ ਆ ਜੀ। ਔਰ ਪੰਜਾਬ ਦੇ ਵਿੱਚ AIG, SSP, SP ਦੀਆਂ ਜਿਹੜੀਆਂ ਅਸਾਮੀਆਂ ਨੇ ਉਹ 160 ਨੇ, ਪਰ ਇਹਦੇ ਉੱਤੇ 192 ਪੁਲਿਸ ਆਫਿਸਰ ਜਿਹੜੇ ਆ ਜੀ ਉਹ ਲੱਗੇ ਹੋਏ ਆ। 160 ਅਸਾਮੀਆਂ ਨੇ, 192 ਜਿਹੜੇ ਉਹ ਲੱਗੇ ਹੋਏ। 32 ਪੁਲਿਸ ਆਫਿਸਰ ਸਰਪਲਸ ਨੇ ਜੀ, ਜਿਹੜੇ ਐਕਸਟਰਾ ਲੱਗੇ ਹੋਏ ਨੇ। ਐਡੀਸ਼ਨਲ ਜਿਹੜੇ ਨੇ ਜੀ ਐਡੀਸ਼ਨਲ DG ਉਹ 11 ਨੇ ਤੇ ਕੋਈ ਅਸਾਮੀ ਖਾਲੀ ਨਹੀਂ ਹੈ। ਹੋਮ ਮਿਨਿਸਟਰੀ ਦੇ ਅਨੁਸਾਰ ਪੰਜਾਬ ਪੁਲਿਸ ਦੇ ਵਿੱਚ 32 IG ਨੇ ਤੇ ਕੋਈ ਅਸਾਮੀ ਖਾਲੀ ਨਹੀਂ। ASP ਜਿਹੜੇ ਨੇ ਉਹ 294 ਅਸਾਮੀਆਂ ਪ੍ਰਵਾਨਿਤ ਨੇ ਤੇ ਕੋਈ ਵੀ ਖਾਲੀ ਨਹੀਂ ਹੈ। ਪੰਜਾਬ ਪੁਲਿਸ ਦੀ ਕੁੱਲ ਜਿਹੜੀ ਸਿਵਲ ਤੇ ਆਮ ਮਨਜ਼ੂਰਸ਼ੁਦਾ ਨਫਰੀ ਜਿਹੜੀ ਆ ਉਹ 87,672 ਹੈ, ਜਿਹਦੇ ਚੋਂ 7186 ਜਿਹੜੀਆਂ ਦੀ ਉਹ ਨੌਕਰੀਆਂ ਖਾਲੀ ਨੇ। ਸਿਪਾਹੀਆਂ ਦੀਆਂ 50,214 ਦੇ ਵਿੱਚੋਂ 46,070 ਤੇ ਹੌਲਦਾਰਾਂ ਦੀਆਂ 10,059 ਚੋਂ 8511 ਜਿਹੜੀਆਂ ਉਹ ਭਰੀਆਂ ਹੋਈਆਂ ਨੇ। ਇੰਸਪੈਕਟਰਾਂ ਦੀਆਂ ਦੇਖੀ ਤਾਂ 158 ਨੇ ਜੀ, ਇਹਦੇ ਵਿੱਚ ਸਬ ਇੰਸਪੈਕਟਰਾਂ ਦੀਆਂ 322 ਤੇ ASI ਜਿਹੜੇ ਨੇ ਇਹਨਾਂ ਦੀਆਂ 418 ਅਸਾਮੀਆਂ ਖਾਲੀ ਨੇ। ਪੰਜਾਬ 'ਚ ਔਸਤਨ 363 ਬੰਦਿਆਂ ਦੀ ਸੁਰੱਖਿਆ ਦੇ ਉੱਤੇ ਇੱਕ ਪੁਲਿਸ ਮੁਲਾਜ਼ਮ ਜਿਹੜਾ ਜੀ ਉਹ ਤਾਇਨਾਤ ਹੈ। ਪੰਜਾਬ 'ਚ 100 ਵਰਗ ਕਿਲੋਮੀਟਰ ਦੀ ਸੁਰੱਖਿਆ ਦਾ ਜਿੰਮਾ 123 ਪੁਲਿਸ ਮੁਲਾਜ਼ਮਾਂ ਦੇ ਕੋਲ ਹੈ, ਜਦੋਂ ਕਿ ਪ੍ਰਵਾਨਿਤ ਜਿਹੜੀ ਨਫਰੀ ਹੈ ਜੀ ਉਹ 136 ਮੁਲਾਜ਼ਮਾਂ ਦੀ ਹੈ। ਔਰ ਪੁਲਿਸ ਅਫਸਰ ਜਿਹੜੇ ਨੇ ਜੀ ਉਹਨਾਂ ਨੇ ਆਪਣੇ ਦਫ਼ਤਰਾਂ, ਘਰਾਂ, ਕੈਂਪ ਦਫ਼ਤਰਾਂ ਦੇ ਵਿੱਚ ਥੋਕ ਦੇ ਵਿੱਚ ਜਿਹੜੇ ਉਹ ਕੈਮਰੇ ਲਾਏ ਹੋਏ ਨੇ। ਪੰਜਾਬ ਪੁਲਿਸ ਦੇ ਕੋਲੇ 33,467 CCTV ਕੈਮਰੇ ਨੇ ਜੀ, ਜਿਹੜੇ ਕਿ ਦੇਸ਼ ਭਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੇ। ਔਰ ਕਿਸੇ ਪੁਲਿਸ ਅਫਸਰ ਦੇ ਕੋਲੇ ਸਰਕਾਰੀ ਰਿਹਾਇਸ਼ ਦੀ ਜਿਹੜੀ ਉਹ ਕਮੀ ਨਹੀਂ ਹੈ। ਸਿਰਫ 2 SSP ਦਫ਼ਤਰ ਜਿਹੜੇ ਨੇ ਉਹ ਕਿਰਾਏ ਦੀਆਂ ਬਿਲਡਿੰਗ ਦੇ ਵਿੱਚ ਰਹਿੰਦੇ ਨੇ। ਦੂਜੇ ਪਾਸੇ ਜਿਹੜਾ ਪੰਜਾਬ ਦੀ ਜੇ ਆਪਾਂ ਜਿਹੜੀ ਬਾਕੀ ਜਿਹੜੇ ਆਫਿਸਰ ਨੇ ਉਹਨਾਂ ਦੀ ਗੱਲ ਕਰੀਏ, ਹੇਠਲੇ ਜਿਹੜੇ ਨੇ ਜੀ ਉਹਦੇ 13,083 ਪੁਲਿਸ ਮੁਲਾਜ਼ਮਾਂ ਦੇ ਕੋਲੇ ਸਰਕਾਰੀ ਕੁਆਟਰ ਦੀ ਸਹੂਲਤ ਹੈ। ਪੁਲਿਸ ਅਫਸਰਾਂ ਦੇ ਕੋਲੇ ਨਵੀਆਂ ਗੱਡੀਆਂ ਨੇ। ਹਰ ਵੱਡੇ ਅਫਸਰ ਦੀ ਸੁਰੱਖਿਆ ਦੇ ਵਾਸਤੇ ਮੁਲਾਜ਼ਮਾਂ ਦੀ ਫੌਜ ਲੱਗੀ ਹੋਈ ਆ।
ਪੰਜਾਬ 'ਚ ਸਣੇ ਰੇਲਵੇ 404 ਪੁਲਿਸ ਥਾਣੇ ਨੇ, ਜਦੋਂ ਕਿ ਮਨਜ਼ੂਰਸ਼ੁਦਾ ਥਾਣਿਆਂ ਦੀ ਗਿਣਤੀ 399 ਆ, ਉਹ ਵੀ ਵੱਧ ਨੇ। 165 ਚੌਂਕੀਆਂ ਨੇ, ਇਹਦੇ ਚੋਂ 30 ਥਾਣਿਆਂ ਦੇ ਕੋਲੇ ਟੈਲੀਫੋਨ ਤੇ 16 ਕੋਲੇ ਵਾਇਰਲੈਸ ਦੀ ਘਾਟ ਹੈ, ਜਦੋਂ ਕਿ 32 ਥਾਣੇ ਕਿਰਾਏ ਦੀਆਂ ਬਿਲਡਿੰਗ ਦੇ ਵਿੱਚ ਜਿਹੜਾ ਜੀ ਉਹ ਚੱਲ ਰਹੇ ਆ। ਪੰਜਾਬ ਪੁਲਿਸ ਦਾ 15-16 ਦਾ ਵਰਾ ਜਿਹੜਾ ਸੀਗਾ ਜੀ, ਇਹਦੇ ਵਿੱਚ 4596 ਕਰੋੜ ਦਾ ਖਰਚਾ ਸੀਗਾ। ਸਾਲ 16-17 ਦੇ ਵਿੱਚ ਇਹ ਖਰਚਾ 3914 ਕਰੋੜ ਰਿਹਾ। ਪੁਲਿਸ ਦੀ ਸਿਖਲਾਈ ਦੇ ਉੱਤੇ 15-16 ਦੇ ਵਿੱਚ ਤਕਰੀਬਨ ਪੌਣੇ 63 ਕਰੋੜ ਤੇ ਸਾਲ 16-17 ਦੇ ਵਿੱਚ ਤਕਰੀਬਨ ਪੌਣੇ 42 ਕਰੋੜ ਰੁਪਈਆ ਜਿਹੜਾ ਜੀ ਉਹ ਖਰਚਿਆ ਗਿਆ। ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਹਰ ਵਰੇ ਚੋਰੀ ਦੇ 5500 ਕੇਸ ਦਰਜ ਹੋ ਰਿਹਾ, ਜਦੋਂ ਕਿ ਸਾਲਾਨਾ 600 ਤੋਂ ਉੱਪਰ ਜਿਹੜੇ ਆ ਜੀ ਉਹ ਕਤਲ ਹੋ ਰਿਹਾ। ਔਰ ਗੈਂਗਸਟਰਾਂ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਜੀ ਉਹ ਕਿਸੇ ਨੂੰ ਭੁੱਲਿਆ ਨਹੀਂ। ਪਿਛਲੇ ਸਾਲ ਹਿੰਦੂ ਆਗੂਆਂ ਦੇ ਕਤਲਾਂ ਨੇ ਜਿਹੜੀ ਹੈ ਜੀ ਇਹ ਚਿੰਤਾ ਜ਼ਰੂਰ ਜਿਹੜੀ ਆ ਉਹ ਵਧਾਈ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਬਹੁਤੀ ਪੁਲਿਸ ਨਫਰੀ ਆ ਉਹ VIPs ਲੋਕਾਂ ਦੀ ਸੁਰੱਖਿਆ ਹੀ ਕਰਦੀ ਤੁਰੀ ਫਿਰਦੀ ਹੈ ਤੇ ਆਮ ਜਿਹੜੇ ਲੋਕ ਨੇ ਜੀ ਉਹਨਾਂ ਦੀ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਹੈ। ਬਿਲਕੁਲ ਜੀ, ਆਮ ਲੋਕਾਂ ਨੂੰ ਤਾਂ ਵਿਚਾਰਿਆਂ ਨੂੰ ਕੋਈ ਕਦੀ ਪੁੱਛਦਾ ਵੀ ਨਹੀਂ। ਜੇ ਆਪਾਂ ਆਟਾ ਦਾਲ ਸਕੀਮ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਵੀ ਆਟਾ ਮੁੱਕਿਆ। ਬਿਲਕੁਲ ਜੀ, ਮੁੱਕ ਤਾਂ ਤਕਰੀਬਨ ਸਾਰਾ ਕੁਛ ਹੀ ਜਿਹੜਾ ਜੀ ਉਹ ਰਿਹਾ। ਹੌਲੀ ਹੌਲੀ ਹਾਲਾਤ ਜਿਹੜੇ ਨੇ ਜੀ ਉਹ ਬਹੁਤ ਮੰਦੇ ਹਾਲੀ ਹੋ ਰਹੇ ਨੇ ਪੰਜਾਬ ਦੇ ਅਰਥਚਾਰੇ ਦੇ। ਔਰ ਇਹ ਕਿਹਾ ਜਾ ਰਿਹਾ ਜਿਹੜੀ ਜਨਵਰੀ ਮਹੀਨੇ ਦੀ ਤਨਖਾਹ ਮਿਲਣੀ ਆ ਫਰਵਰੀ ਦੇ ਪਹਿਲੇ ਹਫ਼ਤੇ ਉਹ ਮਿਲੂਗੀ ਨਹੀਂ, ਅਪ੍ਰੈਲ ਤੱਕ ਜਿਹੜੀ ਆ ਜੀ ਸਕਦੀ ਹੈ। ਮੈਂ ਡਿਟੇਲ ਦੇਣਦਾਰੀਆਂ ਦੀ ਸਾਂਝਾ ਜਿਹੜਾ ਜੀ ਉਹ ਕੀਤਾ ਸੀਗਾ ਕੁਝ ਦਿਨ ਪਹਿਲਾਂ ਕਿ ਕਿੰਨੀ ਜਿਹੜਾ ਜੀ ਕਰਜ਼ਾ ਮਿਲ ਸਕਦਾ, ਕਿੰਨੀਆਂ ਦੇਣਦਾਰੀਆਂ ਜਿਹੜੀਆਂ ਜੀ ਉਹ ਖੜੀਆਂ ਨੇ। ਦੇਖਿਆ ਜਾਵੇ ਤਾਂ ਇੱਕ ਪਾਸੇ ਜਿਹੜੇ ਬਜ਼ੁਰਗਾਂ ਵਿਧਵਾਵਾਂ ਜਿਹੜੇ ਹੈਂਡੀਕੈਪ ਨੇ ਉਹਨਾਂ ਨੂੰ ਪੈਨਸ਼ਨਾਂ ਦੇਣ ਦੇ ਯੋਜਨਾ ਉਲੀਕੀ ਹੈ ਜੀ। ਕਾਂਗਰਸ ਸਰਕਾਰ ਦੇ 10 ਮਹੀਨਿਆਂ ਦੇ ਦੌਰਾਨ ਉੱਥੇ ਹੀ ਸਿਰਫ ਪੈਨਸ਼ਨਾਂ ਦਿੱਤੀਆਂ ਗਈਆਂ ਨੇ ਜਿਹੜੀਆਂ ਜੀ ਉਹ ਪੈਣੀਆਂ ਨੇ, ਔਰ ਬਜ਼ੁਰਗਾਂ ਤੱਕ ਨੂੰ ਪੈਨਸ਼ਨ ਜਿਹੜੀ ਹੈ ਜੀ ਉਹ ਨਸੀਬ ਨਹੀਂ ਹੋ ਰਹੀ। 6 ਮਹੀਨੇ ਤਕਰੀਬਨ ਹੋ ਗਏ ਨੇ ਜੀ ਇਹਨਾਂ ਨੂੰ ਪੈਨਸ਼ਨ ਵਗੈਰਾ ਉਹ ਨਹੀਂ ਮਿਲੀ। ਜਿਹੜਾ ਸਰਕਾਰ ਜਦੋਂ ਬਣੀ ਆ ਉਦੋਂ ਪਹਿਲਾਂ ਵੋਟਾਂ ਦੇ ਦੌਰਾਨ ਇੱਕ ਵਾਅਦਾ ਕੀਤਾ ਗਿਆ ਸੀਗਾ ਜੀ ਕਿ ਆਟਾ ਦਾਲ ਤਾਂ ਛੱਡੋ, ਤੁਹਾਨੂੰ ਚਾਹ ਪੱਤੀ ਤੇ ਖੰਡ ਵੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਔਰ ਇਹ ਵੀ ਕਿਹਾ ਗਿਆ ਸੀਗਾ ਜੀ ਕਿ ਜੇ ਵਿਆਹ ਹੋਊਗਾ ਤੇ ਗੱਡੀਆਂ ਵੀ ਜਿਹੜੀਆਂ ਉਹ ਸਰਕਾਰ ਦੇਊਗੀ ਤੇ ਜਦੋਂ ਮੁੰਡਾ ਹੋਊਗਾ ਉਹਨੂੰ ਤਰਾਜੀਆਂ ਬੰਨਣ ਦੇ ਵਾਸਤੇ ਵੀ ਆਉਣਗੇ ਜੀ ਵਿਧਾਇਕ। ਇਹ ਸਾਰਾ ਕੁਝ ਜਿਹੜਾ ਜੀ ਉਹ ਗੱਲਾਂ ਬਾਤਾਂ ਸੀਗੀਆਂ। ਅੱਜ ਹਾਲਾਤ ਜਿਹੜੇ ਆ ਜੀ ਇਹ ਬਣ ਗਏ ਕਿ ਆਟਾ ਦਾਲ ਸਕੀਮ ਠੱਪ ਹੋ ਗਈ। ਪਰ ਨੇ ਇਹ ਆਟਾ ਦਾਲ ਵਾਲਿਆਂ ਨੂੰ 31 ਮਾਰਚ ਤੱਕ ਉਡੀਕ ਕਰਨ ਦੇ ਵਾਸਤੇ ਜਿਹੜਾ ਜੀ ਇਹ ਕਿਹਾ, ਕਿਉਂਕਿ ਨਵੇਂ ਸਿਰੇ ਕਣਕ ਦੇਣ ਦੇ ਨਿਰਦੇਸ਼ ਜਿਹੜੇ ਜੀ ਉਹ ਦਿੱਤੇ ਜਾਣਗੇ। 31 ਮਾਰਚ ਤੱਕ ਇਹ ਮੁਕੰਮਲ ਹੋਊਗਾ। ਔਰ ਜਿਹੜੀ ਮੌਜੂਦਾ ਸਰਕਾਰ ਹੈ ਜੀ 1 ਸਾਲ ਬੀਤਣ ਪਿੱਛੋਂ ਹੀ ਇਹਨਾਂ ਨੂੰ ਜਿਹੜੀ ਹੈ ਜੀ ਉਹ ਆਟਾ ਮਿਲ ਸਕੂਗਾ। ਕਣਕ ਲੈਣ ਦੀ ਪ੍ਰਕਿਰਿਆ ਜਿਹੜੀ, ਕਿਉਂਕਿ ਨਵਾਂ ਜਿਹੜਾ ਸਕੀਮ ਉਹਦੇ ਚ ਕਿੰਨੀ ਇਹ ਕੰਪਲੀਕੇਟਡ ਹੋ ਜੂਗੀ, ਇਹਦੇ ਤੋਂ ਅਜੇ ਇਹਦੀ ਜਿਹੜੀ ਸਕੀਮ ਤੋਂ ਲਾਹਾ ਲੈਣ ਵਾਲੇ ਨੇ ਉਹ ਵਾਕਫ ਨਹੀਂ ਗੇ ਜੀ। ਮੋਹਾਲੀ ਜ਼ਿਲ੍ਹੇ ਦੇ ਵਿੱਚ ਆਨਲਾਈਨ ਕਣਕ ਜਿਹੜੀ ਉਹ ਦਿੱਤੀ ਜਾ ਰਹੀ ਹੈ। 26 ਜਨਵਰੀ ਤੋਂ 3 ਹੋਰ ਡਿਸਟ੍ਰਿਕਟ ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਮਾਨਸਾ ਦੇ ਵਿੱਚ ਆਨਲਾਈਨ ਕਣਕ ਦੇਣ ਦਾ ਉਦਘਾਟਨ ਜਿਹੜਾ ਜੀ ਉਹ ਕੀਤਾ ਜਾਊਗਾ। 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾ ਦੇ ਵਿੱਚ ਆਉਣ ਤੇ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੇਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਪਿਛਲੀ ਸਰਕਾਰ ਨੇ ਇਹਦੀ ਸ਼ੁਰੂਆਤ ਕੀਤੀ ਸੀ। ਇਹ ਬੋਝ ਜ਼ਿਆਦਾਤਰ ਕਾਰਪੋਰੇਸ਼ਨਾਂ ਦੇ ਉੱਤੇ ਪੈਂਦਾ ਰਿਹਾ ਜੀ। ਕੇਂਦਰ ਸਰਕਾਰ ਦੇ ਵੱਲੋਂ 13 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਜੀ ਨੈਸ਼ਨਲ ਫੂਡ ਸਿਕਿਉਰਿਟੀ ਕਾਨੂੰਨ ਦੇ ਤਹਿਤ ਗਰੀਬਾਂ ਨੂੰ 3 ਕਿਲੋ ਚੌਲ ਤੇ 2 ਰੁਪਏ ਕਿਲੋ ਕਣਕ ਤੇ 1 ਰੁਪਏ ਕਿਲੋ ਮੋਟਾ ਅਨਾਜ ਦੇਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਗਿਆ ਸੀ, ਜਿਹਦੇ ਨਾਲ ਪੰਜਾਬ ਸਰਕਾਰ ਨੂੰ ਵੀ ਸੁੱਖ ਦਾ ਸਾਹ ਆ ਗਿਆ ਸੀਗਾ। ਦੇਸ਼ ਭਰ ਦੇ ਵਿੱਚ 75% ਪੇਂਡੂ ਤੇ 50% ਸ਼ਹਿਰੀ ਆਬਾਦੀ ਨੂੰ ਜਿਹੜਾ ਜੀ ਇਹਦੇ ਦਾਇਰੇ ਦੇ ਵਿੱਚ ਲਿਆਉਣ ਦੀ ਤਜਵੀਜ਼ ਰੱਖੀ ਗਈ ਸੀ। ਔਰ ਪੰਜਾਬ ਦੇ ਹਿਸਾਬ ਦੇ ਨਾਲ 55% ਪੇਂਡੂ ਤੇ 45% ਦੇ ਕਰੀਬ ਸ਼ਹਿਰੀ ਆਬਾਦੀ ਇਹਦੇ ਦਾਇਰੇ ਦੇ ਵਿੱਚ ਉਹ ਆ ਗਈ ਸੀ। 1 ਕਰੋੜ 42 ਲੱਖ ਲੋਕਾਂ ਨੂੰ ਇਸ ਕਾਨੂੰਨ ਦੇ ਤਹਿਤ ਲਾਭ ਜਿਹੜਾ ਜੀ ਉਹ ਮਿਲਦਾ ਰਿਹਾ। ਔਰ ਪੰਜਾਬ ਦੇ ਵਿੱਚ 1 ਕਰੋੜ 39 ਲੱਖ ਨੂੰ ਇਹ ਲਾਭ ਮਿਲਿਆ। ਜਿਹੜੇ ਇਹਦੇ ਲਾਭ ਲੈਣ ਵਾਲੇ ਸੀ ਉਹਨਾਂ ਨੂੰ 2 ਰੁਪਏ ਕਿਲੋ ਕਣਕ ਪ੍ਰਤੀ ਵਿਅਕਤੀ ਤੇ 5 ਕਿਲੋ ਕਣਕ ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ 6 ਮਹੀਨਿਆਂ ਦੀ ਇਕੱਠੀ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਸੀ। ਹੁਣ ਹਾਲਾਤ ਜਿਹੜੇ ਆ ਜੀ ਉਹ ਬਦਲ ਗਏ। ਸਰਕਾਰ ਕਹਿੰਦੀ ਆ ਕਿ ਇਹਦੇ ਵਿੱਚ ਉਹ ਲੋਕ ਇਹਦਾ ਲਾਭ ਲਈ ਜਾਂਦੇ ਆ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਨਹੀਂ ਸੀ। ਇਸ ਕਰਕੇ ਅੱਗੋਂ ਜਿਹੜਾ ਜੀ ਇਹ ਸਾਰਾ ਕੁਝ ਘੋਖਿਆ ਜਾ ਰਿਹਾ, ਇਹਨੂੰ ਕੰਪਲੀਕੇਟ ਜਿਹੜਾ ਜੀ ਉਹ ਕਾਫੀ ਕੀਤਾ ਜਾ ਰਿਹਾ। ਔਰ ਜਿਉਂ ਜਿਹੜੀ ਇਹਦੀ ਇਹ ਸਰਕਾਰ ਬਣੀ ਪਿਛਲੇ 6 ਮਹੀਨੇ ਤੋਂ ਮਾਫ਼ ਕਰਨਾ ਇਹ ਸਾਰਾ ਕੁਝ ਠੱਪ ਪਿਆ। ਇਹ ਅਜੇ ਜਨਵਰੀ ਚੱਲ ਰਿਹਾ ਜੀ, ਫਰਵਰੀ ਤੇ ਮਾਰਚ 2 ਮਹੀਨੇ ਉਹ ਤਾਂ ਕਿ ਅਜੇ ਹੋਰ ਜਿਹੜਾ ਜੀ ਇਹਨਾਂ ਨੂੰ ਇਹ ਆਟਾ ਨਹੀਂ ਮਿਲ ਸਕਦਾ। ਮਾਰਚ ਤੋਂ ਬਾਅਦ ਇਹ ਦੁਬਾਰਾ ਸਕੀਮ ਜਿਹੜੀ ਹੈ ਜੀ ਉਹ ਲਾਂਚ ਕੀਤੀ ਜਾਊਗੀ। ਕਿੰਨੇ ਲੋਕ
ਜਿਹੜੇ ਨੇ ਇਹਦੇ ਤੋਂ ਫਾਇਦਾ ਲੈ ਸਕਣਗੇ। ਇਹ ਸਾਰੀ ਜਿਹੜੀ ਸਕੀਮ ਹੈ ਜੀ ਉਸ ਤੋਂ ਬਾਅਦ ਹੀ ਪਤਾ ਲੱਗ ਸਕੂਗਾ, ਬਿਨਾਂ ਕਿਸੇ ਸ਼ੱਕ ਦੇ ਵਧੂਗੀ ਨਹੀਂ ਗਿਣਤੀ, ਇਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਹਾਂਜੀ, ਜਿੱਦਾਂ ਆਪਾਂ ਆਟਾ ਦਾਲ ਸਕੀਮ ਦੀ ਗੱਲ ਕਰਦੇ ਹਾਂ, ਕੀ ਇਹ ਲੋਕਾਂ ਕੋਲ ਕੰਮ ਨੇ ਜਾਂ ਕੋਈ ਵੀ ਲੈ ਸਕਦਾ ਆ? ਇਹ ਬਿਲੋ ਪਾਵਰਟੀ ਲਾਈਨ ਜਿਹੜੇ ਲੋਕ ਨੇ ਜੀ ਹੈ ਤਾਂ ਉਹਨਾਂ ਦੇ ਵਾਸਤੇ ਸੀਗੀ, ਪਰ ਇਹ ਵੀ ਹੈ ਜੀ ਕਿ ਇਹਦਾ ਲਾਹਾ ਜਿਹੜਾ ਜੀ ਇਹ ਸਿਆਸੀ ਤੌਰ ਦੇ ਉੱਤੇ ਜ਼ਿਆਦਾ ਦਿੱਤਾ ਜਾਂਦਾ। ਕੋਈ ਨੀਲੇ ਕਾਰਡਾਂ ਵਾਲਾ ਆ ਗਿਆ, ਕੋਈ ਪੀਲੇ ਕਾਰਡਾਂ ਵਾਲਾ ਆ ਗਿਆ। ਹੁਣ ਇਹ ਕਾਰਡ ਜਿਹੜੇ ਆ ਜੀ ਉਹ ਬਦਲੇ ਜਾ ਰਹੇ। ਇਹ ਸਿਫਾਰਸ਼ੀ ਲੋਕ ਜਿਹੜੇ ਨਾ ਜੀ ਇਹਦੇ ਵਿੱਚ ਆ ਜਾਂਦੇ ਨੇ, ਉਹ ਸਾਰੇ ਦੇ ਸਾਰੇ। ਇਹ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਜੀ ਕਿ ਕਿਹਦੇ ਕੋਲ ਨੌਕਰੀ ਹੈ, ਕਿਹਦੇ ਕੋਲ ਨਹੀਂ। ਨੌਕਰੀਆਂ ਵਾਲੇ ਵੀ ਲਈ ਜਾਂਦੇ ਨੇ ਤੇ ਜਿਹੜੇ ਲੋੜਵੰਦ ਨੇ ਉਹ ਰਹਿ ਵੀ ਜਾਂਦੇ ਨੇ। ਹਾਂਜੀ ਹਾਂਜੀ, ਮੈਂ ਤਾਂ ਇਹ ਵੀ ਸੁਣਿਆ ਸੀਗਾ ਕਿ ਜਿਹੜਾ ਕੋਈ ਕਰਨਲ ਦੀ ਪੋਜੀਸ਼ਨ ਦਾ ਉੱਥੋਂ ਰਿਟਾਇਰ ਹੋ ਕੇ ਆਇਆ ਆ, ਉਹ ਵੀ ਲਈ ਜਾਂਦੇ ਆ। ਤੇ ਅੱਗੇ ਆਪਾਂ ਬਾਦਲ ਪਰਿਵਾਰ ਦੀ ਜੇ ਗੱਲ ਕਰੀਏ ਤਾਂ ਹੁਣ ਲੋਕਾਂ ਦੇ ਵਿੱਚ ਮੁੜ ਕੇ ਜਾਣਾ ਸ਼ੁਰੂ, ਬਰਨਾਲਾ ਪਰਿਵਾਰ ਦੇ ਨਾਲ ਨੇੜਤਾ ਵਧਾਉਣ ਦੀਆਂ ਕੋਸ਼ਿਸ਼ਾਂ। ਸੁਰਜੀਤ ਸਿੰਘ ਬਰਨਾਲਾ ਹੋਰੀ ਐਕਚੁਅਲੀ ਸਾਰੇ ਜਿਹੜਾ ਜੀ ਉਹ ਪਿਛੋਕੜ ਜਾਣਦੇ ਨੇ ਇਸ ਪੱਖੋਂ ਕਿ ਜਦੋਂ ਸੁਰਜੀਤ ਸਿੰਘ ਬਰਨਾਲਾ ਹੋਰਾਂ ਨੇ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੇ ਨਾਲ ਮਿਲ ਕੇ ਪੰਜਾਬ ਸਮਝੌਤੇ ਦੇ ਉੱਤੇ ਸਾਈਨ ਕਰ ਦਿੱਤੇ ਔਰ ਮੁੱਖ ਮੰਤਰੀ ਬਣ ਗਏ, ਤੇ ਸਭ ਤੋਂ ਵੱਧ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਅੱਖਾਂ ਦੇ ਵਿੱਚ ਰੜਕੇ। ਔਰ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੀ ਸਰਕਾਰ ਆ ਜਿਹੜੀ ਉਹ ਡੇਗਣ ਦੇ ਵਾਸਤੇ ਇੱਕ ਬਹੁਤ ਵੱਡਾ ਰੋਲ ਜਿਹੜਾ ਸੀਗਾ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਰਿਹਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਅਕਾਲੀ ਦਲ ਦੇ ਉੱਤੇ ਕਾਬਜ਼ ਹੋ ਗਏ ਮੁਕੰਮਲ ਰੂਪ ਦੇ ਵਿੱਚ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸੀਗਾ ਜੀ ਉਹ ਖੂੰਜੇ ਲਾਇਆ ਬਰਨਾਲਾ ਹੋਰਾਂ ਨੂੰ। ਉਹਨਾਂ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਕੇ ਪਰਤਣ ਨਾ ਦਿੱਤਾ, ਉਹ ਚਾਹੇ ਰਾਜਪਾਲ ਬਣਾਉਣਾ ਹੋਵੇ, ਚਾਹੇ ਸੈਂਟਰ ਦੇ ਵਿੱਚ ਜਿਹੜਾ ਜੀ ਉਹ ਭੇਜਣਾ ਹੋਵੇ। ਹੁਣ ਜਿਹੜਾ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੀ ਜਿਹੜੀ ਸੀ ਉਹ ਬਰਸੀ ਮਨਾਈ ਗਈ। ਇੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਫੇਰ ਪਹੁੰਚੇ ਇਸ ਬਰਸੀ ਦੇ ਉੱਤੇ। 10 ਸਾਲ ਜਿਹੜੀ ਹੈ ਜੀ ਉਹ ਸਰਕਾਰ ਰਹੀ ਹੈ, ਅਕਾਲੀ ਦਲ 10 ਸਾਲ ਰਹੀ ਹੈ। ਸੁਰਜੀਤ ਸਿੰਘ ਬਰਨਾਲਾ ਹੋਰੀ ਗੰਭੀਰ ਬਿਮਾਰ ਵੀ ਜਿਹੜਾ ਜੀ ਉਹ ਰਹੇ। ਉਹਨਾਂ ਦਾ ਕੋਈ ਪਤਾ ਲੈਣ ਜਿਹੜਾ ਜੀ ਮੇਰੇ ਨਹੀਂ ਚੇਤੇ ਦੇ ਵਿੱਚ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਗਏ ਹੋਣ ਉਹਨਾਂ ਦੇ ਪਰਿਵਾਰ ਦੇ ਕੋਲੇ। ਹੁਣ ਬਰਸੀ ਦੇ ਮੌਕੇ ਦੇ ਉੱਤੇ ਜਿਹੜਾ ਜੀ ਉਹ ਜ਼ਰੂਰ ਆਏ ਨੇ। ਹਾਂ, ਜਿਹੜੀ ਉਹਨਾਂ ਨੇ ਗੱਲ ਕਹੀ, ਇਹ ਕਿਹਾ ਜੀ ਕਿ ਸੁਰਜੀਤ ਸਿੰਘ ਬਰਨਾਲਾ ਹੋਰੀ ਪੰਥ ਦੇ ਮਹਾਨ ਆਗੂ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਦੀ ਚਾਨਣ ਮਨਾਰੇ ਦਾ ਜਿਹੜਾ ਸੀ ਉਹ ਕੰਮ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਸੁਰਜੀਤ ਸਿੰਘ ਬਰਨਾਲਾ ਹੋਰੀ ਦੇਸ਼ 'ਚ ਇਸ ਤਰ੍ਹਾਂ ਦੀ ਸ਼ਖਸੀਅਤ ਸਨ ਜਿਹੜੇ ਪਾਰਟੀ ਦੇ ਪ੍ਰਧਾਨ, ਮੁੱਖ ਮੰਤਰੀ, ਕੇਂਦਰੀ ਕੈਬਨਿਟ ਮੰਤਰੀ ਤੇ ਗਵਰਨਰ ਦੇ ਵਜੋਂ ਜਿਹੜਾ ਜੀ ਉਹ ਅਹੁਦਿਆਂ ਦੇ ਉੱਤੇ ਰਹੇ। ਉਹ ਕਹਿੰਦੇ ਜੀ ਕਿ ਬਰਨਾਲਾ ਪਰਿਵਾਰ ਨੂੰ ਮਾਯੂਸ ਨਾ ਹੋਣ ਦਿੱਤਾ ਜਾਵੇ, ਇਹਦਾ ਧਿਆਨ ਜਿਹੜਾ ਉਹ ਰੱਖਿਆ ਜਾਵੇ। ਇੱਕ ਟਾਈਮ ਸੀਗਾ, ਤੁਹਾਨੂੰ ਯਾਦ ਹੋਣਾ, ਮੇਰੇ ਚੇਤੇ 'ਚ ਆ ਗਿਆ ਕਿ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੇ ਚਾਂਸ ਬਣ ਗਏ ਸੀਗੇ ਜੀ ਪੂਰੇ। ਔਰ ਉਦੋਂ ਜਿਹੜਾ ਰੋਕਿਆ ਗਿਆ ਸੀਗਾ ਜੀ, ਉਹ ਵੀ ਸਭ ਨੂੰ ਪਤਾ ਕਿ ਰੋਕਿਆ ਸੀਗਾ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਵੀ ਕਿਤੇ ਇਹ ਇਸ ਅਹੁਦੇ ਤੱਕ ਜਿਹੜਾ ਜੀ ਉਹ ਨਾ ਪਹੁੰਚ ਜਾਣ। ਹੁਣ ਇੱਕਦਮ ਜਿਹੜਾ ਜੀ ਬਰਨਾਲਾ ਪਰਿਵਾਰ ਦੀ ਕਿੱਥੋਂ ਯਾਦ ਜਿਹੜੀ ਸੀ ਉਹ ਆ ਗਈ। ਉਹ ਤਾਂ ਇੱਕ ਟਿਕਟ ਦੇ ਵਾਸਤੇ ਜਿਹੜਾ ਸੀਗਾ ਉਹ ਤਰਲੇ ਲੈਂਦਾ ਰਿਹਾ ਵੀ ਚਲੋ ਇੱਕ ਟਿਕਟ ਹੀ ਦੇ ਦਿਓ, ਕਦੀ ਕਿਸੇ ਪਾਰਟੀ ਕੋਲੇ, ਕਦੀ ਕਿਸੇ ਪਾਰਟੀ ਕੋਲੇ, ਪਰ ਉਹਨੂੰ ਜਿਹੜਾ ਜੀ ਉਹ ਨਹੀਂ ਪੁੱਛਿਆ ਗਿਆ। ਹੁਣ ਜਿਹੜਾ ਜੀ ਉਹ ਲੱਗਦਾ ਕਿ ਜਦੋਂ ਜੜ੍ਹਾਂ ਜਿਹੜੀਆਂ ਜੀ ਉਹ ਹਿੱਲ ਗਈਆਂ ਤੇ ਯਾਦ ਜਿਹੜੀ ਹੈ ਜੀ ਉਹ ਆਉਣੀ ਸ਼ੁਰੂ ਹੋਈ ਕਿ ਆਹ ਲੋਕ ਹੈਗੇ ਆ, ਚਲੋ ਇੱਥੇ ਹੀ ਸਿਆਸਤ ਕਰਕੇ ਦੇਖ ਲਓ ਜੀ, ਕੁਛ ਨਾ ਕੁਛ ਮਿਲ ਜੇ ਤਾਂ। ਜੀ ਬਿਲਕੁਲ, ਹੱਥ ਪੱਲੇ ਤਾਂ ਮਾਰ ਹੀ ਰਹੇ ਆ ਨਾ। ਤੇ ਅੱਗੇ ਆਪਾਂ ਪਿੱਛੇ ਰਹਿ ਗਿਆ ਸੀ ਨਾ ਜੀ USA ਦਾ। ਇੱਥੇ ਦਾ ਇੱਕ ਵਸਨੀਕ ਉਹ ਹੈਰੋਇਨ ਦੇ ਨਾਲ ਕਾਬੂ ਕੀਤਾ ਗਿਆ। 10 ਕਰੋੜ ਦੀ ਹੈਰੋਇਨ ਸੀ ਉਸ ਕੋ। ਬਿਲਕੁਲ ਜੀ, ਨਹੀਂ ਪਿੱਛੇ ਨਹੀਂ ਹੈ, ਤੁਸੀਂ ਬਰਾਬਰ ਤੇ ਚੱਲ ਰਹੇ ਹੋ ਕੈਨੇਡਾ ਦੇ। ਤਕਰੀਬਨ ਇੱਕ ਤਾਂ ਜੀ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜੇ ਕੇਸ ਦਰਜ ਕੀਤੇ ਹੋਏ ਆ, ਮੈਂ ਉਹਦੀ ਵੀ ਅਪਡੇਟ ਜਿਹੜੀ ਜੀ ਦੇ ਦੇਵਾਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਹੁਣ ਅਦਾਲਤ ਤੋਂ ਇਸ ਚੀਜ਼ ਦੀ ਪਰਮਿਸ਼ਨ ਮਿਲ ਗਈ ਆ ਕਿ ਉਹ ਵਿਦੇਸ਼ਾਂ ਦੇ ਵਿੱਚ ਉਹ ਲੋਕ ਜਿਹੜੇ 6000 ਕਰੋੜੀ ਡਰੱਗ ਸਕੈਂਡਲ ਸ਼ਾਮਲ ਸੀ ਉਹਨਾਂ ਦੀਆਂ ਜਾਇਦਾਦਾਂ ਦੀ ਘੋਖ ਕਰ ਸਕੇ ਕਿ ਉਹਨਾਂ ਨੇ ਕਿੱਥੇ ਕਿੱਥੇ ਜਿਹੜੀਆਂ ਜੀ ਇਹ ਬਣਾਈਆਂ ਨੇ ਜਾਇਦਾਦਾਂ। ਇਹਦੀ ਬਕਾਇਦਾ ਤੌਰ ਦੇ ਉੱਤੇ ਪਰਮਿਸ਼ਨ ਮਿਲਣ ਤੋਂ ਬਾਅਦ ਹੁਣ ਈਡੀ ਜਿਹੜੀ ਹੈ ਜੀ ਉਹ ਸੈਂਟਰ ਕੋਲੇ ਚਲੀ ਗਈ ਹੈ। ਉੱਥੋਂ ਦਾ ਜਿਹੜਾ ਗ੍ਰਹਿ ਮੰਤਰਾਲਾ ਜਿਹੜਾ ਹੈ ਉਹ ਕੈਨੇਡਾ, USA ਤੇ UK ਦੇ ਵਿੱਚ ਜਿਹੜਾ ਜੀ ਏਜੰਸੀਆਂ ਦੇ ਰਾਹੀਂ ਉੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਜੀ ਉਹਨਾਂ ਦੇ ਰਾਹੀਂ ਇਹ ਘੋਖ ਕਰੂਗਾ ਕਿ ਇਹਨਾਂ ਨੇ ਕਿੰਨੀ ਜਾਇਦਾਦ ਜਿਹੜੀ ਹੈ ਜੀ ਉਹ ਬਣਾਈ ਹੋਈ ਆ। 2 ਨਾਮ ਜਿਹੜੇ ਸ਼ਾਮਲ ਨਹੀਂ ਸਨ ਪੰਜਾਬ ਪੁਲਿਸ ਦੇ ਪਰਚੇ ਦੇ ਵਿੱਚ, ਈਡੀ ਦੀ ਜਿਹੜੀ ਇਹ ਲਿਸਟ ਆ ਉਹਦੇ ਵਿੱਚ ਇਹ ਸ਼ਾਮਲ ਹੈਗੇ ਆ। ਇਹ ਕੈਨੇਡਾ ਦੇ ਜਿਹੜਾ ਦੀ ਰਹਿਣ ਵਾਲੇ ਨੇ ਪਰਮਿੰਦਰ ਸਿੰਘ ਪਿੰਡੀ ਤੇ ਸਤਪ੍ਰਿੰਗ ਸੱਤਾ,
ਕਾਫੀ ਫੇਮਸ ਰਹੇ ਨੇ ਪਿਛਲੇ ਦਿਨਾਂ ਤੋਂ। ਬਾਕੀ ਜਿਹੜੇ ਨੇ ਜੀ ਉਹਦੇ ਅਨੂਪ ਸਿੰਘ ਕਾਹਲੋਂ, ਉਹਦੀ ਪਤਨੀ ਰਣਜੀਤ ਕੌਰ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਮੋਗੇ ਤੋਂ, ਹਰਮਿੰਦਰ ਸਿੰਘ ਦਿੱਲੀ ਤੋਂ, ਕੁਲਵੰਤ ਸਿੰਘ ਫਗਵਾੜਾ ਤੋਂ, ਰੋਏ ਬਹਾਦਰ ਨਿਰਵਾਲ, ਪਰਮਿੰਦਰ ਸਿੰਘ, ਮਦਨ ਲਾਲ, ਦਵਿੰਦਰ ਸਿੰਘ ਨਿਰਵਾਲ, ਪ੍ਰਦੀਪ ਸਿੰਘ ਧਾਲੀਵਾਲ, ਸਤਪ੍ਰੀਤ ਸਿੰਘ, ਪ੍ਰਮੋਦ ਸ਼ਰਮਾ ਟੋਨੀ, ਜਿਹੜਾ ਅਮਰਜੀਤ ਸਿੰਘ ਕੂਨਰ, ਰਣਜੀਤ ਸਿੰਘ ਔਜਲਾ ਜਿਹੜਾ ਦਾਰਾ ਮਠੱਡਾ, ਲੇਬਰ ਸਿੰਘ ਤੇ ਸੁਖਰਾਜ ਸਿੰਘ ਕੰਗ, ਇਹਨਾਂ ਦੀਆਂ ਜਾਇਦਾਦਾਂ ਦੀ ਘੋਖ ਜਿਹੜੀ ਆ ਜੀ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਆਉਂਦੇ ਦਿਨਾਂ 'ਚ ਕਰੂਗਾ। ਜਿਹੜੀ ਪੁਲਿਸ ਹੈਗੀ ਲੁਧਿਆਣਾ ਦਿਹਾਤੀ ਦੀ, ਉਹਨੇ ਇੱਕ ਪ੍ਰਵਾਸੀ ਪੰਜਾਬੀ ਨੂੰ ਜਿਹੜਾ ਜੀ ਉਹ ਫੜਨ ਦਾ ਦਾਅਵਾ ਕੀਤਾ ਔਰ ਉਹਦੇ ਕੋਲੋਂ ਜਿਹੜੀ ਹੈਰੋਇਨ ਹੈ ਉਹ ਫੜੀ ਗਈ ਹੈ, ਜਿਹਦੀ ਕੀਮਤ ਇੰਟਰਨੈਸ਼ਨਲ ਲੈਵਲ ਦੇ ਉੱਤੇ 10 ਕਰੋੜ ਰੁਪਈਆ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਨੇ ਕਿਸੇ ਜਾਣਕਾਰੀ ਦੇ ਉੱਤੇ ਜਿਹੜੀ ਮਲਕ ਡਰੇਨ ਹੈ ਉੱਥੇ ਨਾਕਾ ਲਾਇਆ ਹੋਇਆ ਸੀਗਾ ਔਰ ਇੱਕ ਕਾਰ ਜਿਹੜੀ ਆਈ ਉਹ ਪੁਲਿਸ ਨੂੰ ਵੇਖ ਕੇ ਜਦੋਂ ਪਿੱਛੇ ਮੁੜਨ ਲੱਗੀ ਤਾਂ ਉਹਦਾ ਪਿੱਛਾ ਜਿਹੜਾ ਜੀ ਉਹ ਕੀਤਾ ਗਿਆ। ਜਿਹੜਾ ਕਾਰ ਚਲਾ ਰਿਹਾ ਬੰਦਾ ਸੀਗਾ ਉਹਦੀ ਅਗਲੀ ਸੀਟ ਦੀ ਜਿਹੜੀ ਤਲਾਸ਼ੀ ਲਈ ਗਈ ਤਾਂ ਉਹਦੇ ਥੱਲਿਓਂ ਹੈਰੋਇਨ ਜਿਹੜੀ ਹੈ ਜੀ ਉਹ ਬਰਾਮਦ ਹੋਈ ਔਰ ਇਹ ਵਿਅਕਤੀ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਇਹ ਅਮਰਜੀਤ ਸਿੰਘ ਦੱਸਿਆ ਗਿਆ ਜੀ, ਅਜੈਬ ਸਿੰਘ ਦਾ ਮੁੰਡਾ, ਮੁਕੰਦਪੁਰ ਥਾਣਾ ਡੇਲੋਂ ਦਾ ਜਿਹੜਾ ਜੀ ਉਹ ਰਹਿਣ ਵਾਲਾ, ਥਾਣਾ ਡੇਲੋਂ ਦਾ। ਇਹ ਪਤਾ ਲੱਗਾ ਜੀ ਕਿ ਜਿਹੜਾ ਇਹ ਅਮਰਜੀਤ ਸਿੰਘ ਹੈ 1988 ਤੋਂ ਨਿਊ ਜਰਸੀ ਦੇ ਵਿੱਚ ਰਹਿੰਦਾ ਹੈ ਔਰ ਪਿਛਲੇ 1.5 ਵਰ੍ਹੇ ਤੋਂ ਇੱਥੇ ਜਿਹੜਾ ਜੀ ਉਹ ਪੰਜਾਬ ਆਇਆ ਹੋਇਆ ਸੀਗਾ, ਜਿੱਥੇ ਜਿਹੜਾ ਕਿ ਹੈਰੋਇਨ ਦੀ ਤਸਕਰੀ ਕਰਦਾ ਸੀਗਾ। ਜੰਮੂ ਕਸ਼ਮੀਰ ਤੋਂ ਇਹ ਸਮਾਨ ਲਿਆਉਂਦਾ ਸੀਗਾ, ਉੱਥੇ ਵੀ ਇਹਦੇ ਉੱਤੇ ਜਿਹੜਾ ਜੀ ਉਹ ਕੇਸ ਦਰਜ ਦੱਸਿਆ ਜਾਂਦਾ। ਉਹਦੇ ਕੋਲੋਂ ਕੁਝ 에ਅਰਲਾਈਨ ਦੀਆਂ ਟਿਕਟਾਂ ਤੇ 2 ਪਾਸਪੋਰਟ ਵੀ ਜਿਹੜੇ ਆ ਜੀ ਉਹ ਬਰਾਮਦ ਹੋਏ ਆ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜਾ ਫੜਿਆ ਗਿਆ ਵਿਅਕਤੀ ਹੈ ਅਮਰਜੀਤ ਸਿੰਘ, ਇਹ ਜਿਹੜਾ ਆਪਣੇ ਪਿੰਡ ਕਾਫੀ ਵੱਡੀ ਕੋਠੀ ਪਾ ਕੇ ਜਿਹੜੀ ਆ ਉਹ ਰਹਿੰਦਾ ਔਰ ਉੱਥੇ ਇਹਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਇਹ ਲੋਕਾਂ ਨੂੰ ਬਾਹਰ ਜਿਹੜਾ ਜੀ ਉਹ ਲਿਜਾਂਦਾ, ਭਾਵ ਕਿ ਏਜੰਟ ਦਾ ਕੰਮ ਜਿਹੜਾ ਉਹ ਕਰਦਾ। 40-50 ਏਕੜ ਜ਼ਮੀਨ ਦਾ ਮਾਲਕ ਇਹ ਦੱਸਿਆ ਗਿਆ ਜੀ। ਫਿਰ ਵੀ ਇਹ ਕੰਮ ਜਿਹੜਾ ਜੀ ਉਹ ਕਰ ਰਿਹਾ ਸੀਗਾ ਜਿਹੜਾ ਚਿੱਟੇ ਦਾ, ਇਹਦੇ ਵਾਸਤੇ ਹੈਰਾਨਗੀ ਜਿਹੜੀ ਹੈ ਜੀ ਉਹ ਹੋਈ ਬਹੁਤਿਆਂ ਨੂੰ ਔਰ ਉਹ ਅਮਰੀਕਾ ਦੇ ਵਿੱਚ ਰਹਿ ਕੇ ਜੇ ਉੱਥੇ ਜਿਹੜਾ ਜੀ ਉਹ ਕੰਮ ਕਾਰ ਨਹੀਂ ਕਰ ਸਕਿਆ ਤੇ ਇੱਥੇ ਆ ਕੇ ਪੰਜਾਬ ਦੇ ਵਿੱਚ ਉਹ ਇਹ ਹੈਰੋਇਨ ਦੀ ਸਮਗਲਿੰਗ ਦੇ ਵਿੱਚ ਲੱਗਿਆ ਹੈ। ਜੰਮੂ ਕਸ਼ਮੀਰ ਤੋਂ ਲਿਆ ਕੇ ਪੰਜਾਬ ਵਾਲੀ ਸਾਈਡ ਦੇ ਉੱਤੇ ਦਿੰਦਾ ਸੀਗਾ, ਪੁਲਿਸ ਤੇ ਕਹਿੰਦੀ ਆ, ਤੇ ਜੰਮੂ ਕਸ਼ਮੀਰ ਦੇ ਜਿਹੜੇ ਸਮਗਲਰ ਨੇ ਉਹਨਾਂ ਦੇ ਨਾਲ ਇਹਦਾ ਕੀ ਨਕਸਸ ਹੈ, ਇਹਦੇ ਉੱਤੇ ਜਿਹੜੀ ਹੈ ਜੀ ਉਹ ਛਾਣਬੀਣ ਹੋ ਜੀ। ਤੇ ਅੱਗੇ ਆਪਾਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਤਾਂ ਦੁਬਾਰਾ ਬਾਗੀ ਸੁਰਾਂ ਸ਼ੁਰੂ ਹੋਈਆਂ ਜੀ। ਪ੍ਰਤਾਪ ਸਿੰਘ ਬਾਜਵਾ ਸੁਰਾਂ ਨੇ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆ ਕੇ ਜਿਹੜੀਆਂ ਕੁਝ ਗੱਲਾਂ ਇੱਕ ਇੰਟਰਵਿਊ ਦੇ ਵਿੱਚ ਕਹੀਆਂ ਨੇ, ਉਹ ਚਰਚਾ ਦਾ ਵਿਸ਼ਾ ਜਿਹੜਾ ਵੀ ਉਹ ਬਣ ਰਹੀਆਂ ਨੇ ਔਰ ਕਾਂਗਰਸ ਅੰਦਰਲੀਆਂ ਜਿਹੜੀਆਂ ਬਾਗੀ ਸੁਰਾਂ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਉਹ ਫੇਰ ਉੱਠਣੀਆਂ ਸ਼ੁਰੂ ਹੋਈਆਂ ਨੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਇੱਕ ਖੁੱਲ੍ਹਮ ਖੁੱਲ੍ਹੀ ਜਿਹੜੀ ਬਗਾਵਤ ਹੈ, ਇਸ ਮਾਮਲੇ ਦੇ ਉੱਤੇ ਜਿਹੜੇ ਭਾਵੇਂ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਚਾਹੇ ਮੁੱਖ ਮੰਤਰੀ ਨੇ ਤੇ ਚਾਹੇ ਉਹਨਾਂ ਦੇ ਸਾਥੀ ਨੇ, ਉਹਨਾਂ ਨੇ ਚੁੱਪ ਜਿਹੜੀ ਹੈ ਜੀ ਉਹ ਵੱਟ ਲਈ। ਸ਼ਾਇਦ ਸਾਨਾਂ ਦੇ ਭੇਡ ਦੇ ਵਿੱਚ ਕੁੱਦਣ ਲਈ ਕੋਈ ਵੀ ਜਿਹੜਾ ਜੀ ਉਹ ਤਿਆਰ ਨਹੀਂ। ਬਾਜਵਾ ਖਿਲਾਫ ਬੋਲਣਾ ਤਾਂ ਸਾਰੇ ਚਾਹੁੰਦੇ ਆ, ਪਰ ਜਿਹੜਾ ਹਾਈ ਕਮਾਂਡ ਹੈ ਉਹਦੇ ਤੋਂ ਡਰਦੇ ਹੋਏ ਜਿਹੜੇ ਖਾਸਮ ਖਾਸ ਨੇ ਉਹ ਵੀ ਕੈਪਟਨ ਹੋਰਾਂ ਦੇ ਹੱਕ ਦੇ ਵਿੱਚ ਟਿੱਪਣੀ ਕਰਨ ਨੂੰ ਜਿਹੜਾ ਜੀ ਉਹ ਤਿਆਰ ਨਹੀਂ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਰਾਣਾ ਗੁਰਜੀਤ ਸਿੰਘ ਹੋਰਾਂ ਤੋਂ ਅਸਤੀਫਾ ਲੈਣ ਤੇ ਪਾਰਟੀ ਆਗੂਆਂ ਦੇ ਵਰਕਰਾਂ ਦੀ ਸਰਕਾਰ 'ਚ ਅਣਦੇਖੀ ਤੇ ਸੁਣਵਾਈ ਨਾ ਹੋਣ ਦਾ ਜਿਹੜਾ ਜੀ ਗੰਭੀਰ ਨੋਟਿਸ ਲੈਣ ਦੇ ਜਿਹੜੇ ਸੰਕੇਤ ਮਿਲਿਆ, ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਇੱਥੇ ਆ ਕੇ ਜਿਹੜੀ ਹੈ ਜੀ ਉਹ ਇੰਟਰਵਿਊ ਦੇਣਾ, ਇਹ ਕਿਤੇ ਨਾ ਕਿਤੇ ਦੋ ਚੀਜ਼ਾਂ ਜਿਹੜੀਆਂ ਜੀ ਉਹ ਮਿਲਦੀਆਂ ਦੱਸੀਆਂ ਜਾ ਰਹੀਆਂ ਨੇ। ਕਿਉਂਕਿ ਇਸ ਚੀਜ਼ ਦਾ ਵੀ ਜਿਹੜਾ ਜੀ ਉਹ ਚਰਚਾ ਚੱਲ ਰਿਹਾ ਕਿ ਜਿਹੜੀ ਮਹਿਕਮਿਆਂ ਦੇ ਵਿੱਚ ਭ੍ਰਿਸ਼ਟਾਚਾਰ ਫੈਲਿਆ, ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਤੇ ਕਾਂਗਰਸ ਦੇ ਪ੍ਰਧਾਨ ਦੀ ਲਾਈ ਗਈ ਜਿਹੜੀ ਕਲਾਸ ਹੈ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ, ਉਹ ਵੀ ਚਰਚਾ ਦਾ ਵਿਸ਼ਾ ਜਿਹੜੀ ਆ ਉਹ ਬਣੀ ਹੋਈ ਹੈ। ਇਸ ਚੀਜ਼ ਦਾ ਚਰਚਾ ਵੀ ਚੱਲ ਰਿਹਾ ਹੈ ਕਿ ਜਦੋਂ ਹੁਣ ਅੱਗੋਂ ਜਿਹੜਾ ਮੰਤਰੀ ਮੰਡਲ ਦੇ ਵਿੱਚ ਵਾਧਾ ਹੋਣਾ, ਉਹਦੇ ਵਿੱਚ ਮੌਜੂਦਾ 2 ਮੰਤਰੀਆਂ ਦੀ ਛੁੱਟੀ ਹੋਣ ਦੇ ਚਰਚੇ ਵੀ ਜਿਹੜੇ ਆ ਜੀ ਉਹ ਚੱਲ ਰਿਹਾ, ਜਿਹਨੇ ਜਿਹੜੇ ਬਾਗੀ ਸੁਰਾਂ ਵਾਲੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬੂਸਟ ਜਿਹੜਾ ਜੀ ਉਹ ਕੀਤਾ। 40 ਦੇ ਕਰੀਬ MLA ਸੀਗੇ ਜੀ ਜਿਨ੍ਹਾਂ ਨੇ ਇੱਕ ਚਿੱਠੀ ਮੁੱਖ ਮੰਤਰੀ ਹੋਰਾਂ ਨੂੰ ਲਿਖ ਕੇ ਦਿੱਤੀ ਸੀ, ਦਬਾਓ ਬਣਾਇਆ ਸੀਗਾ ਕਿ ਉਹ ਜਿਹੜਾ ਜੀ ਅਕਾਲੀ ਆਗੂਆਂ ਦੇ ਖਿਲਾਫ ਕਾਰਵਾਈ ਕਰਨ, ਪਰ ਉਹਨੂੰ ਠੰਡਾ ਕਰ ਦਿੱਤਾ ਗਿਆ। ਉਹਨੂੰ ਜਿਹੜਾ ਸੀਗਾ ਜੀ ਉਹ ਸਬੂਤ ਨਾ ਹੋਣ ਕਰਕੇ ਜਿਹੜਾ ਇਸ ਮਾਮਲੇ ਨੂੰ
ਦਬਾ ਦਿੱਤਾ ਗਿਆ। ਹੁਣ ਜਿਹੜੇ ਇਹ ਨਾਰਾਜ਼ ਵਿਧਾਇਕ ਸੀਗੇ ਜੀ, ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਵਾਹਵਾ ਜਿਹੜਾ ਜੀ ਉਹ ਹੌਸਲੇ ਦੇ ਵਿੱਚ ਜਾਪਦੇ ਨੇ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਹੱਕ ਦੇ ਵਿੱਚ ਇਹ ਆ ਕੇ ਨਹੀਂ ਖੜੇ ਹੋਏ, ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਜਿਹੜਾ ਉਹਨਾਂ ਦੀ ਆਲੋਚਨਾ ਨਾ ਕਰਨੀ, ਮੁੱਖ ਮੰਤਰੀ ਦੇ ਹੱਕ ਦੇ ਵਿੱਚ ਬਿਆਨ ਨਾ ਦੇਣਾ, ਕਿਤੇ ਨਾ ਕਿਤੇ ਜਿਹੜੀਆਂ ਬਾਗੀ ਸੁਰਾਂ ਨੇ ਇਹਨਾਂ ਨੂੰ ਹੋਰ ਜ਼ਿਆਦਾ ਇਹ ਚੀਜ਼ ਕਰੂਗੀ ਜੀ। ਤੇ ਅਖੀਰ ਦੇ ਵਿੱਚ ਆਪਾਂ ਭਾਰਤ ਪਾਕਿਸਤਾਨ ਸਰਹੱਦ ਦੀ ਗੱਲ ਕਰਦੇ ਹਾਂ ਕਿ ਉੱਥੇ ਗੋਲਾਬਾਰੀ ਹੈ ਜਿਹੜੀ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ 12 ਮੌਤਾਂ ਹੋ ਚੁੱਕੀਆਂ। ਦੇਖੋ ਜੀ, ਜੰਮੂ ਵਾਲੀ ਸਾਈਡ ਦੇ ਉੱਤੇ ਜਿਹੜੀ ਹੈ ਜੀ ਉਹ ਨਿਰੰਤਰ ਦੋਨਾਂ ਸਾਈਡਾਂ ਦੇ ਤੋਂ ਗੋਲੀ ਜਿਹੜੀ ਆ ਉਹ ਜਾਰੀ ਹੈ। ਦੋਨਾਂ ਸਾਈਡਾਂ ਦੇ ਉੱਤੇ ਮੌਤਾਂ ਦੀਆਂ ਖਬਰਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਜਿਹੜੀ ਇਹ ਕੌਮਾਂਤਰੀ ਜਿਹੜਾ ਬਾਰਡਰ ਹੈ ਇਹਦੇ ਉੱਤੇ ਕਾਨਾ ਚੱਕ, ਪ੍ਰਾਗਵਲ, ਨੌਸ਼ਹਿਰਾ, ਰਜੌਰੀ ਤੇ ਅਖਨੂਰ ਸੈਕਟਰਾਂ ਦੇ ਵਿੱਚ ਜਿਹੜੀ ਹੈ ਜੀ ਇਹ ਗੋਲਾਬਾਰੀ ਹੋ ਰਹੀ ਹੈ। ਕਾਨਾ ਚੱਕ ਤੇ ਪ੍ਰਾਗਵਲ ਸੈਕਟਰਾਂ ਦੇ ਵਿੱਚ 2 ਭਰਾ ਜਿਹੜੇ ਜੀ ਉਹ ਫੱਟੜ ਹੋਏ ਇਸ ਗੋਲਾਬਾਰੀ ਦੇ ਵਿੱਚ। ਗੋਲੇ ਉਹਨਾਂ ਦੇ ਘਰਾਂ ਦੇ ਉੱਤੇ ਜਿਹੜਾ ਜੀ ਉਹ ਆ ਕੇ ਵੱਜੇ ਦੱਸੇ ਜਾ ਰਹੇ ਨੇ। ਇੱਕ ਫੌਜ ਦਾ ਜਵਾਨ ਜਿਹੜਾ ਕੱਲ ਫੱਟੜ ਹੋਇਆ ਸੀਗਾ ਜੀ ਉਹ ਹਸਪੀਟਲ ਦੇ ਵਿੱਚ ਦਮ ਤੋੜ ਗਿਆ। ਇਹ ਜਿਹੜੀ ਸਰਹੱਦੀ ਗੋਲਾਬਾਰੀ ਜਿਹੜੀ ਚੱਲ ਰਹੀ ਹੈ ਪਿਛਲੇ ਵੀਰਵਾਰ ਤੋਂ, ਇਹਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਉਹ 12 ਹੋ ਗਈ ਹੈ। ਪੁੰਛ ਜ਼ਿਲ੍ਹੇ ਦੇ ਮਨਕੋਟ ਸੈਕਟਰ ਦੇ ਵਿੱਚ ਸਰਹੱਦੀ ਚੌਕੀ ਦੇ ਉੱਤੇ ਜਿਹੜਾ ਜੀ ਇਹ ਤਾਇਨਾਤ ਜਿਹੜਾ ਇੱਕ ਸਿਪਾਹੀ ਸੀਗਾ ਉਹ ਕੱਲ ਫੱਟੜ ਹੋਇਆ ਸੀਗਾ, ਜਿਹਦੀ ਕਿ ਹਸਪੀਟਲ ਦੇ ਵਿੱਚ ਡੈਥ ਹੋ ਗਈ। ਜਿਹੜੇ ਭਾਰਤ ਪਾਕਿਸਤਾਨ ਸਰਹੱਦ ਨੇੜਲੇ ਪਿੰਡਾਂ ਤੇ ਅਰਨੀਆ ਸ਼ਹਿਰ ਦੇ ਵਿੱਚ ਸੁੰਨ ਜਿਹੜੀ ਹੈ ਜੀ ਉਹ ਪਸਰੀ ਹੋਈ ਹੈ, ਕਿਉਂਕਿ ਪਾਕਿਸਤਾਨ ਵਾਲੀ ਸਾਈਡ ਤੋਂ ਗੋਲਾਬਾਰੀ ਕਰਕੇ 40,000 ਤੋਂ ਵੱਧ ਲੋਕ ਜਿਹੜੇ ਆ ਜੀ ਉਹ ਘਰ-ਬਾਰ ਛੱਡ ਕੇ ਇੱਥੋਂ ਸੁਰੱਖਿਅਤ ਥਾਵਾਂ ਵੱਲ ਨੂੰ ਜਿਹੜਾ ਜੀ ਉਹ ਚਲੇ ਗਏ ਆ। 18,000 ਦੀ ਆਬਾਦੀ ਵਾਲਾ ਸ਼ਹਿਰ ਜਿਹੜਾ ਅਰਨੀਆ ਤੇ ਨੇੜੇ ਪਿੰਡਾਂ ਦੇ ਵਿੱਚ ਉਹ ਵਿਰਲਾ ਟਾਵਾਂ ਵਿਅਕਤੀ ਜਿਹੜਾ ਜੀ ਉਹ ਮਿਲਦਾ, ਜਿਹੜਾ ਜਾਂ ਤਾਂ ਜਿਹੜੇ ਪਸ਼ੂ ਰੱਖੇ ਹੋਏ ਆ ਜਾਂ ਮਕਾਨਾਂ ਦੀ ਦੇਖਭਾਲ ਦੇ ਵਾਸਤੇ ਜਿਹੜਾ ਜੀ ਉਹ ਰੁਕਿਆ ਹੋਇਆ। ਬਹੁਤੇ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਇਹਨਾਂ ਨੇ ਜਿਹੜਾ ਜੀ ਉਹ ਸੁਰੱਖਿਅਤ ਥਾਵਾਂ ਵੱਲ ਨੂੰ ਭੇਜ ਦਿੱਤਾ ਹੋਇਆ ਜੀ। ਸਰਹੱਦੀ ਪਿੰਡਾਂ ਦੇ ਲੋਕ ਜਿਹੜੇ ਉਹ ਕਹਿੰਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਉਹ ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਰਹਿ ਰਹੇ ਆ। ਚੁਫੇਰੇ, ਬੰਬ ਤੇ ਗੋਲੀਆਂ ਦੀ ਆਵਾਜ਼ ਜਿਹੜੀ ਹੈ ਜੀ ਉਹ ਗੂੰਜ ਰਹੀ ਹੈ। ਪਿਛਲੇ ਦਿਨੀ ਜਿਹੜਾ ਜੀ ਇੱਕ ਸਰਵੇ ਆਇਆ ਸੀਗਾ ਕਿ ਕਿੰਨੀ ਜਿਹੜੀ ਆ ਉਹ ਸਰਹੱਦਾਂ ਦੇ ਉੱਤੇ ਜਿਹੜੀ ਫਾਇਰਿੰਗ ਦੀਆਂ ਘਟਨਾਵਾਂ ਪਿਛਲੇ ਮੌਜੂਦਾ ਸਰਕਾਰ ਦੇ ਦੌਰਾਨ ਜਿਹੜੀਆਂ ਹੋਈਆਂ ਨੇ ਉਹ ਪਹਿਲੀ ਸਰਕਾਰ ਦੇ ਨਾਲੋਂ ਕਿਤੇ ਜ਼ਿਆਦਾ ਜਿਹੜੀਆਂ ਨੇ। ਹਾਂ, ਬੜਕਾ ਮਾਰਨ ਵਾਲੇ ਕਰਨੀ ਸੈਨਾ ਵਰਗੇ ਜਿਹੜੇ ਜੀ ਉਹ ਥੀਏਟਰਾਂ ਦਾ ਘਰਾਓ ਤਾਂ ਕਰਦੇ ਫਿਰਦੇ ਆ, ਲੋਕਾਂ ਦਾ ਟ੍ਰੈਫਿਕ ਰੋਕਦੇ ਫਿਰਦੇ ਆ ਜੀ। ਸਰਹੱਦ ਦੇ ਉੱਤੇ ਜਿਹੜਾ ਜੀ ਉਹ ਫੌਜੀ ਨਿਰੰਤਰ ਜਿਹੜੇ ਪਾਕਿਸਤਾਨ ਹੈ ਉਹਦੀਆਂ ਗੋਲੀਆਂ ਦਾ ਸ਼ਿਕਾਰ ਜਿਹੜਾ ਜੀ ਉਹ ਹੋ ਰਹੇ ਨੇ। ਤੇ ਇਹਨਾਂ ਨੂੰ ਇੱਥੇ ਜਿਹੜਾ ਜੀ ਉਹ ਫਿਲਮ ਤੋਂ ਡਰ ਲੱਗੀ ਜਾਂਦਾ। ਜੀ ਜੀ ਬਿਲਕੁਲ। ਤੇ ਉਹ ਉਧਰ ਆਪਣੀਆਂ ਜਾਨਾਂ ਦੇ ਜਾਂਦੇ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।